ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 41। ਕੁਝ ਚਿਰ ਪਹਿਲਾਂ ਨੱਜੀ ਦੇ ਬਿਰਾ ਆਪਣੇ ਜੀਆਂ ਨੂੰ ਲੈ ਕੇ ਸ਼ਹਿਰ ਟੁਰ ਗਏ ਸਨ। ਵਲੀ ਮੁਹੰਮਦ ਸੁਨਿਆਰੇ ਦੀ ਸ਼ਹਿਰ ਵਿੱਚ ਵੀ ਜਾਇਦਾਦ ਸੀ, ਇੱਕ ਚੰਗਾ 2 ਮੰਜ਼ਲਾ ਮਕਾਨ ਤੇ 3 ਦੁਕਾਨਾਂ। ਨੱਜੀ ਦੇ ਬਿਰਾਵਾਂ ਚਰੋਕਣਾ ਇਰਾਦਾ ਕੀਤਾ ਹੋਇਆ ਸੀ ਭਈ ਮਕਾਨ ਖਾਲੀ ਹੋਵੇ ਤੇ ਉਹ ਪਿੰਡ ਛੱਡ ਕੇ ਉੱਥੇ ਡੇਰਾ ਲਾ ਲੈਣ, ਕਿਉਂ ਜੇ ਪਿੰਡ ਵਿੱਚ ਬਾਲਾਂ ਦੀ ਚੰਗੀ ਪੜ੍ਹਾਈ ਨਹੀਂ ਹੋ ਸਕਦੀ ਸੀ। ਕੁੜੀਆਂ ਲਈ ਤੇ ਪ੍ਰਾਇਮਰੀ ਤੋਂ ਅੱਗੇ ਕੋਈ ਸਕੂਲ ਹੀ ਨਹੀਂ ਸੀ। ਨੱਜੀ ਨੂੰ ਪੜ੍ਹਨ ਲਈ ਸ਼ਹਿਰ ਘੱਲ ਕੇ ਉਹ ਭੁਗਤ ਚੁੱਕੇ ਸਨ। ਨਾਲੇ ਪਿੰਡ ਵਿੱਚ ਹਰ ਵੇਲੇ ਚੋਰੀ ਡਾਕੇ ਦਾ ਡਰ ਰਹਿੰਦਾ ਸੀ। 2-1 ਵਾਰੀ ਉਹਨਾਂ ਨੂੰ ਚੋਰ ਵੀ ਪਏ ਸਨ। ਭਾਵੇਂ ਉਹਨਾਂ ਕੋਲੋਂ ਭਾਰੇ ਸੇਫ ਚੁੱਕੇ ਗਏ ਨਾ ਖੋਲ੍ਹੇ ਗਏ ਤੇ ਬਹੁਤਾ ਨੁਕਸਾਨ ਨਹੀਂ ਹੋਇਆ ਸੀ, ਪਰ ਅੱਗੋਂ ਹੋ ਤੇ ਸਕਦਾ ਸੀ। ਕਿਰਾਏਦਾਰਾਂ ਨਾਲ ਮਕਾਨ ਤੇ ਦੁਕਾਨਾਂ ਖਾਲੀ ਕਰਨ ਦੀ ਬੜੇ ਚਿਰ ਤੋਂ ਗੱਲ ਟੁਰੀ ਹੋਈ ਸੀ। ਫੇਰ ਮਕਾਨ ਖਾਲੀ ਹੋ ਗਿਆ ਤੇ ਉਹਨਾਂ ਅਚਾਨਚੱਕ ਪਿੰਡੋਂ ਡੇਰਾ ਡੰਡਾ ਪੱਟ ਲਿਆ। ਪਰ ਵਲੀ ਮੁਹੰਮਦ ਸ਼ਹਿਰ ਨਹੀਂ ਜਾਣਾ ਚਾਹੁੰਦਾ ਸੀ। ਉਹਨੇ ਆਖਿਆ, ਮੈਂ ਆਪਣੇ ਜੰਮਪਲ ਦੀ ਜੱਦੀ ਪੁਸ਼ਤੀ ਥਾਂ ਛੱਡ ਕੇ ਕਿਧਰੇ ਨਹੀਂ ਜਾਣਾ, ਮੈਂ ਐਸੇ ਮਿੱਟੀ ਵਿੱਚ ਦਫਨ ਹੋਵਾਂਗਾ। ਉਹਨਾਂ ਨੂੰ ਪਤਾ ਸੀ ਪਿਓ ਨੂੰ ਪਿੰਡ ਦੀ ਵਾਸਿਓਂ ਤੇ ਭੋਏ ਨਾਲ ਬੜਾ ਪਿਆਰ ਹੈ। ਉਹਨੇ ਇਸ ਪਿੰਡ ਲਈ ਹਿੰਦੁਸਤਾਨ ਜਾਣਾ ਮਨਜ਼ੂਰ ਨਹੀਂ ਕੀਤਾ ਤੇ ਆਪਣਾ ਮਜ਼ਹਬ ਤਬਦੀਲ ਕਰ ਲਿਆ ਸੀ। ਉਹ ਨਹੀਂ ਮੰਨਣ ਲੱਗਾ। ਅਖੀਰ ਉਹ ਮਾਂ ਪਿਓ ਤੇ ਨੱਜੀ ਨੂੰ ਪਿੰਡ ਛੱਡ ਕੇ ਆਪਣਾ ਵੜੇਵਾ ਸ਼ਹਿਰ ਲੈ ਗਏ। ਉਹਨਾਂ ਦਾ ਖਿਆਲ ਸੀ ਕੁਝ ਚਿਰ ਪਿੱਛੋਂ ਖੁਰੇ ਪਿਓ ਵੀ ਰਾਜ਼ੀ ਹੋ ਜਾਵੇ, ਨਹੀਂ ਤੇ ਉਹ ਆ ਕੇ ਮਿਲ ਜਾਣ ਕਰਨਗੇ। ਵਲੀ ਮੁਹੰਮਦ ਦੀ ਨਜ਼ਰ ਕਮਜ਼ੋਰ ਹੋ ਗਈ ਸੀ। ਉਹਦੇ ਕੋਲੋਂ ਬਹੁਤਾ ਕੰਮ ਨਹੀਂ ਸੀ ਆਉਂਦਾ ਤੇ ਭਾਵੇਂ ਉਹਨੂੰ ਕੰਮ ਕਰਨ ਦੀ ਬਹੁਤੀ ਲੋੜ ਵੀ ਨਹੀਂ ਸੀ। ਦੋਵਾਂ ਬਿਰਾਵਾਂ ਹਰ ਮਹੀਨੇ 500 ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਵਿਹਲਾ ਤੇ ਨਚੱਲਾ ਨਹੀਂ ਬਹਿ ਸਕਦਾ ਸੀ। ਉਹਨੇ ਸ਼ਾਗਿਰਦਾਂ ਨਾਲ ਕੰਮ ਟੋਰੀ ਰੱਖਿਆ। ਬਹੁਤਾ ਵੱਡਾ ਤੇ ਭਾਰਾ ਕੰਮ ਹੁੰਦਾ ਤੇ ਪੁੱਤਰਾਂ ਕੋਲ ਗਾਲ ਦਿੰਦਾ। ਬਿਰਾਵਾਂ ਦੇ ਟੱਬਰਾਂ ਦੇ ਜਾਣ ਪਿੱਛੋਂ ਨੱਜੀ ਨੂੰ ਇੱਧਰ ਉੱਧਰ ਜਾਣ ਦੀ ਥੋੜ੍ਹੀ ਜਿਹੀ ਖੁੱਲ੍ਹ ਮਿਲ ਗਈ। ਸਗੋਂ ਸਕੂਲੋਂ ਛੁੱਟੀ ਹੁੰਦੀ ਤੇ ਉਹ ਪਿੰਡ ਦੇ ਟਾਂਗੇ ਵਿੱਚ ਪਿੰਡ ਦੀਆਂ ਜ਼ਨਾਨੀਆਂ ਨਾਲ ਸ਼ਹਿਰ ਵੀ ਚਲੀ ਜਾਂਦੀ ਤੇ ਰਾਤ 2 ਰਾਤਾਂ ਰਹਿ ਕੇ ਪਰਤ ਆਉਂਦੀ। ਇਸ ਤਰ੍ਹਾਂ ਉਹ ਪਿੰਡ ਦੀਆਂ ਸੁਗਾਤਾਂ, ਹੌਲਾਂ, ਆਬੂ, ਸੱਤੂ, ਸਾਗ ਤੇ ਭੁੰਨੇ ਹੋਏ ਚੌਲ ਛੋਲੇ ਬਿਰਾਵਾਂ ਦੇ ਘਰ ਪੜਾਉਂਦੀ ਰਹਿੰਦੀ ਤੇ ਵਾਪਸੀ ਤੇ ਘਰ ਦਾ ਜ਼ਰੂਰੀ ਸੌਦਾ, ਕੱਪੜਾ ਲੱਤਾ ਤੇ ਆਪਣੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਖਰੀਦ ਲਿਆਉਂਦੀ। ਵੱਡਾ ਪਿੰਡ ਰਾਹ ਵਿੱਚ ਪੈਂਦਾ ਸੀ। ਉਹਨੇ ਕੰਜਰਾਂ ਵੱਲ ਜਾਣਾ ਹੁੰਦਾ ਤੇ ਪਹਿਲਾਂ ਉਹ ਸਕੀਨਾ ਨੂੰ ਨਾਲ ਰੱਖਦੀ ਸੀ, ਲੋੜ ਹੁੰਦੀ ਤੇ ਚਾਂਦੇ ਨੂੰ ਵੀ, ਪਰ ਹੁਣ ਉਹਦਾ ਝਾਕਾ ਲੈ ਗਿਆ ਸੀ। ਉਹ ਟਾਂਗਾ ਖਿਲਾਰ ਕੇ ਕੱਲੀ ਵੀ ਉਹਨਾਂ ਦੇ ਘਰੋਂ ਹੋ ਆਉਂਦੀ। ਜਦੋਂ ਉਹਨੂੰ ਖਬਰ ਅਪੜੀ ਪਈ ਪੂਰੀ ਰਕਮ ਦਾ ਬੰਦੋਬਸਤ ਹੋ ਗਿਆ ਏ ਤੇ ਸ਼ਾਦੋ ਕੁੜੀ ਨੂੰ, ਜਿਹਦਾ ਨਾਂ ਉਹਨਾਂ ਪਰਵੀਨ ਰੱਖਿਆ ਸੀ, ਛੇਤੀ ਸ਼ਹਿਰੋਂ ਲਿਆਉਣ ਦਾ ਵਾਅਦਾ ਕੀਤਾ ਏ, ਉਹ ਖੁਸ਼ ਵੀ ਹੋਈ ਤੇ ਬੇਚੈਨ ਵੀ। ਉਹ ਕਿਵੇਂ ਦੀ ਹੋਵੇਗੀ? ਕਿਧਰੇ ਪਿਓ ਤੇ ਨਾ ਗਈ ਹੋਵੇ? ਉਹ ਆਪਣੀ ਮਾਂ ਨੂੰ ਮਿਲ ਕੇ ਖੁਸ਼ ਹੋਵੇਗੀ ਜਾਂ ਨਾਰਾਜ਼? ਲਾਹੌਰ ਦੇ ਚੁਬਾਰੇ ਛੱਡ ਕੇ ਪਿੰਡ ਦੇ ਕੱਚੇ ਮਕਾਨਾਂ ਵਿੱਚ ਰਹਿਣਾ ਉਹਨੂੰ ਚੰਗਾ ਲੱਗੇਗਾ ਜਾਂ ਨਹੀਂ? ਆਪਣੇ ਪਿਓ ਤੇ ਖਾਨਦਾਨ ਬਾਰੇ ਸੁਣ ਕੇ ਖੋਰੇ ਕਿੰਨੀ ਕੁ ਦੁਖੀ ਹੋਵੇਗੀ। ਕਿਧਰੇ ਉਹ ਉਹਨੂੰ ਮਾਂ ਕਬੂਲ ਹੀ ਨਾ ਕਰੇ, ਨਫ਼ਰਤ ਨਾ ਕਰਦੀ ਹੋਵੇ। ਕਈ ਤਰ੍ਹਾਂ ਦੀਆਂ ਸੋਚਾਂ ਉਹਨੂੰ ਅੱਠੇ ਪੈਰ ਘੇਰੀ ਰੱਖਦੀਆਂ। ਉਹਦਾ ਇਹੋ ਇਰਾਦਾ ਸੀ ਸਕੀਨਾ ਦੇ ਘਰ ਰੱਖੇਗੀ, ਖਰਚਾ ਦਿੰਦੀ ਰਹੇਗੀ, ਪਰ ਇਸ ਤਰ੍ਹਾਂ ਉਹਦੀ ਪੜ੍ਹਾਈ ਬੰਦ ਹੋ ਜਾਣੀ ਸੀ ਤੇ ਮੁਸਤਕਬਿਲ। ਆਪਣੇ ਵਾਂਗ ਉਹਨੂੰ ਉਹਦੀ ਭੜਕ ਵੀ ਹਨੇਰੀ ਜਾਪਦੀ। ਜੇ ਸ਼ਕਲ ਸੂਰਤ ਚੰਗੀ ਹੋਈ ਜਿਵੇਂ ਸ਼ਾਦੋ ਦੱਸਦੀ ਸੀ ਤੇ ਸਕੀਨਾ ਕੋਲੋਂ ਉਹਦੀ ਕਿੱਥੋਂ ਹਿਫਾਜ਼ਤ ਹੋਣੀ ਹੈ? ਫੇਰ ਕਿਸੇ ਚੌਧਰੀ ਸਰਵਰ ਉਹਦੀ ਜ਼ਿੰਦਗੀ ਵੀ ਖਰਾਬ ਕਰ ਦੇਣੀ ਹੈ। ਕਿਉਂ ਨਾ ਉਹ ਉਹਨੂੰ ਲੈ ਕੇ ਕਿਸੇ ਅਜੇ ਵੱਡੇ ਸ਼ਹਿਰ ਵਿੱਚ ਟੁਰ ਜਾਏ ਜਿੱਥੇ ਕੋਈ ਜਾਣਦਾ ਪਛਾਣਦਾ ਨਾ ਹੋਵੇ। ਉਹਨੂੰ ਭਾਵੇਂ ਲੋਕਾਂ ਦੇ ਭਾਂਡੇ ਮਾਂਜਣੇ ਤੇ ਬਹੁਕਰਬਾਰੀ ਕਰਨੀ ਪਵੇ। ਉਹਨੂੰ ਪੜ੍ਹਾਏ ਲਿਖਾਏ ਤੇ ਕਿਧਰੇ ਉਹਦਾ ਵਿਆਹ ਕਰ ਦੇਵੇ, ਪਰ ਕਿਹੜੇ ਸ਼ਹਿਰ? ਉਹਦੀ ਤੇ ਕੋਈ ਵਾਕਫੀ ਨਹੀਂ। ਮਰਦ ਬਗੈਰ ਅਕਲੀਆਂ ਜ਼ਨਾਨੀਆਂ ਸ਼ਹਿਰ ਵਿੱਚ ਕਿਵੇਂ ਰਹਿ ਸਕਦੀਆਂ ਨੇ? ਕਦੀ ਖਾਲਦ ਉਹਨੂੰ ਲਾਹੌਰ ਜਾਂ ਰਾਵਲਪਿੰਡੀ ਵਿੱਚ ਕਿਧਰੇ ਕਿਸੇ ਘਰ ਨੌਕਰ ਕਰਾ ਦੇਵੇ ਤੇ ਉਹ ਆਪਣੀ ਧੀ ਲਈ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਿਆਰ ਹੈ। ਉਹ ਜੇ ਏਡੀ ਵੱਡੀ ਰਕਮ ਦਾ ਬੰਦੋਬਸਤ ਕਰ ਸਕਦਾ ਏ ਤੇ ਉਹਨੂੰ ਕਿਸੇ ਘਰ ਨੌਕਰ ਕਿਉਂ ਨਹੀਂ ਰਖਵਾ ਸਕਦਾ? ਪਰ ਪਿੰਡ ਵਿੱਚ ਧੁੰਮ ਪੈ ਜਾਣੀ ਏ। ਮੇਰੀ ਤੇ ਖੈਰ ਏ, ਪਰ ਖਾਲਦ ਦੀ ਮੁਫਤ ਵਿੱਚ ਬਦਨਾਮੀ ਹੋ ਜਾਏਗੀ। ਫੇਰ ਵੀ ਉਹਨੂੰ ਇਹੋ ਇੱਕੋ ਰਾਹ ਦਿਸਦਾ ਸੀ। ਉਹਨੇ ਸਕੀਨਾ ਨੂੰ ਆਖਿਆ ਉਹ ਚਾਂਦੇ ਨੂੰ ਸ਼ਹਿਰ ਗੱਲੇ,
ਪਰ ਅਜੇ ਚਾਂਦਾ ਤਿਆਰ ਹੁੰਦਾ ਪਿਆ ਸੀ ਕਿ ਸਕੂਟਰ ਉੱਤੇ ਅਨਵਰ ਆ ਗਿਆ। ਉਹਨੇ ਸਾਰੀ ਗੱਲ ਦੱਸੀ ਤੇ ਆਖਿਆ, ਅੱਜ ਰਾਤੀ ਕੁੜੀ ਲਾਹੌਰੋਂ ਆ ਜਾਣਾ ਹੈ, ਜਿਹਨੂੰ ਉਹਨੇ ਰਾਤੋਂ ਰਾਤ ਆਪਾ ਕੋਲ ਅਪਣਾਉਣਾ ਹੈ। ਨੱਜੀ ਤੇ ਸਕੀਨਾ ਕੱਲ੍ਹ ਨਿੱਕੇ ਪਿੰਡ ਆ ਕੇ ਉਹਨੂੰ ਮਿਲ ਲੈਣ, ਕਿਉਂ ਜੇ ਅਗਲੀ ਸਵੇਰ ਆਪਾ ਤੇ ਬਾਬਾਸੂ ਉਹਨੂੰ ਖਾਲਦ ਕੋਲ ਛੱਡ ਆਉਣਾ ਹੈ ਤੇ ਫੇਰ ਉਹਨੇ ਖਾਲਦ ਦੇ ਘਰ ਹੀ ਰਹਿਣਾ ਤੇ ਸਕੂਲੇ ਦਾਖਲ ਹੋ ਜਾਣਾ ਹੈ। ਅਨੂ ਸੁਨੇਹਾ ਦੇ ਕੇ ਖੜਾ ਖਲੋਤਾ ਪਰਤ ਗਿਆ। ਸਕੀਨਾ ਨੱਜੀ ਵੱਲ ਨੱਸੀ। ਕੋਈ ਬੈੜੀ ਖਬਰ ਨਾ ਸੁਣਾਈ। ਨੱਜੀ ਉਹਨੂੰ ਅੰਦਰ ਵੜ ਕੇ ਬੂਹਾ ਡਾਉਂਦਿਆਂ ਵੇਖ ਕੇ ਆਖਿਆ, ਬੜੀ ਚੰਗੀ ਖਬਰ ਲਿਆਈ ਆ। ਸਕੀਨਾ ਆਖਿਆ, ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਬਰ, ਛੇਤੀ ਦੱਸ। ਅੱਜ ਰਾਤ ਨੂੰ ਤੇਰੀ ਪਰਵੀਨ ਆ ਜਾਣਾ ਹੈ। ਕੱਲ੍ਹ ਤੂੰ ਖਾਲਦ ਦੇ ਘਰ ਆਪਾ ਕੋਲ ਉਹਨੂੰ ਵੇਖਦੀ ਹੋਵੇਗੀ। ਸੱਚੀ ਮੁੱਚੀ? ਈਮਾਨ ਨਾਲ ਹੁਣੇ ਬਾਨਵਰ ਦੱਸ ਕੇ ਗਿਆ ਏ। ਨੱਜੀ ਰੋਣ ਲੱਗ ਪਈ। ਮੇਰਾ ਦਿਲ ਤੇ ਹੁਣੇ ਤੋਂ ਬਾਹਰ ਆਉਣ ਲੱਗ ਪਿਆ ਏ। ਨੱਜੀ ਅਥਰੂ ਪੂੰਝਦਿਆਂ ਆਖਿਆ, ਵਰੇ ਦੀ ਰਾਤ ਕਿਵੇਂ ਲੰਘੇਗੀ? ਹੌਸਲਾ ਰੱਖ, ਸਵੇਰੇ ਨਿੱਕੇ ਪਿੰਡ ਜਾਣ ਦਾ ਪੱਜ ਸੋਚ, ਚਾਚੇ ਚਾਚੀ ਨੂੰ ਸ਼ੱਕ ਨਾ ਪੈ ਜਾਏ। ਕਿਸੇ ਪੱਜ ਦੀ ਨਹੀਂ ਲੋੜ। ਨੱਜੀ ਆਖਿਆ, ਕੱਲ੍ਹ ਦੁਨੀਆ ਦੀ ਕੋਈ ਤਾਕਤ ਮੈਨੂੰ ਨਿੱਕੇ ਪਿੰਡ ਤੋਂ ਨਹੀਂ ਰੋਕ ਸਕਦੀ। ਮੈਂ ਕੱਲ੍ਹ ਸਕੂਲੋਂ ਛੁੱਟੀ ਲਵਾਂਗੀ। ਦੋਵੇਂ ਸਵੇਰੇ ਸਵੇਰੇ ਸਾਲਮ ਟਾਂਗਾ ਲੈ ਕੇ ਅੱਪੜ ਜਾਵਾਂਗੀਆਂ, ਫੇਰ ਵੇਖੀ ਜਾਏਗੀ। ਜਾਗੋ ਮਿੱਟੀ ਉਹਨੇ ਰਾਤ ਲੰਘਾਈ। ਵਹਿਮਾਂ, ਸਦਰਾਂ ਤੇ ਅੰਦੇਸ਼ਿਆਂ ਵਿੱਚ ਇੱਕ ਅਣਡਿੱਠਾ ਚਿਹਰਾ ਰੂਪ ਵਟਾ ਵਟਾ ਕੇ ਉਹਦੇ ਤਸੱਵਰ ਤੇ ਸੁਫਨਿਆਂ ਵਿੱਚ ਆਉਂਦਾ। ਉਹ ਉਹਦਾ ਮੂੰਹ ਸਿਰ ਚੁੰਮਦੀ, ਘੁੱਟ ਘੁੱਟ ਕੇ ਮਿਲਦੀ, ਪਰ ਉਹਦੀ ਸਿੱਕ ਨਾ ਮੁੱਕਦੀ। ਨਿੱਕੇ ਪਿੰਡ ਦਾ ਪੈਂਡਾ ਲੰਮਾ ਹੋ ਗਿਆ ਸੀ। ਉਹਨੇ ਸਿਰਫ ਇੱਕ ਵਾਰੀ ਮੇਲੇ ਦੇ ਦਿਨਾਂ ਵਿੱਚ ਨਿੱਕਾ ਪਿੰਡ ਵੇਖਿਆ ਸੀ। ਸੇਮ ਨਾਲੇ ਦੇ ਦੋਵੇਂ ਪਾਸੇ ਦੂਰ ਦੂਰ ਤੀਕ ਸਾਵੀਆਂ ਕਚੂਰ ਫਸਲਾਂ ਖਲੋਤੀਆਂ ਸਨ। ਵਿੱਚ ਕਿਧਰੇ ਕਿਧਰੇ ਕੋਈ ਰੁੱਖ। ਕਿੰਨਾ ਕਰਮਾਂ ਵਾਲਾ ਪਿੰਡ ਏ। ਉਹ ਸੋਚਦੀ, ਖੁਰੇ ਪੀਰ ਲੱਤ ਸ਼ਾਹ ਦੇ ਰੋਜ਼ੇ ਪਾਰੋਂ, ਜਿੱਥੇ ਖਾਲਦ ਜਿਹੇ ਬੰਦੇ ਤੇ ਆਪਾ ਜੀਆਂ ਭੈਣਾਂ ਜੰਮਦੀਆਂ ਨੇ। ਐਸ ਰਾਹ ਉੱਤੇ ਕਦੀ ਉਹ ਟੁਰਦਾ ਹੋਵੇਗਾ, ਇਹਨਾਂ ਪੈੜੀਆਂ ਫਸਲਾਂ ਕੋਲੋਂ ਲੰਘਦਾ ਹੋਵੇਗਾ। ਪਰ ਫੇਰ ਉਹਨੂੰ ਪਰਵੀਨ ਦਾ ਖਿਆਲ ਆਉਣ ਲੱਗ ਪੈਂਦਾ। ਜੇ ਅਜੇ ਨਾ ਅਪੜੀ ਹੋਈ, ਕੋਈ ਹੋਰ ਫੱਡਾ ਪੈ ਗਿਆ ਹੋਇਆ ਤੇ ਨਹੀਂ, ਉਹਦੇ ਕੋਲੋਂ ਨਹੀਂ ਜਰਿਆ ਜਾਣਾ। ਉਹਨੇ ਥਾਂ ਤੇ ਮਰ ਜਾਣਾ ਹੈ। ਅੱਲਾ ਕਰੇ ਉਹ ਰਾਤੀ ਅੱਪੜ ਗਈ ਹੋਵੇ। ਉਹਨੂੰ ਪਿੰਡ ਦੀਆਂ ਗਲੀਆਂ ਤੇ ਤਰੱਕੀਆਂ ਹੋਈਆਂ ਵਾਣੀਆਂ ਵੀ ਚੰਗੀਆਂ ਲੱਗਦੀਆਂ। ਉਹ ਇੱਥੋਂ ਲੰਘਦਾ ਹੋਵੇਗਾ, ਨਿੱਕੇ ਹੁੰਦਿਆਂ ਲੁਕਣ ਮਿੱਟੀ ਖੇਡਦਾ ਹੋਵੇਗਾ। ਕਦੀ ਅੱਜ ਆਇਆ ਹੁੰਦਾ ਤੇ ਕਿੰਨਾ ਚੰਗਾ ਹੁੰਦਾ। ਉਹ ਉਹਦੇ ਪੈਰ ਚੁੰਮਦੀ। ਐਸ ਨੇਕੀ ਤੇ ਅਹਿਸਾਨ ਦਾ ਕੋਈ ਮੁੱਲ ਹੀ ਨਹੀਂ ਸੀ। ਇਹ ਘਰ ਹੈ। ਸਕੀਨਾ ਆਖਿਆ, ਅੱਗੇ ਕਿੱਥੇ ਟੁਰੀ ਜਾਨੀ ਹੈ? ਉਹ ਰੁਕ ਗਈ। ਛੇਤੀ ਅਪੜਨ ਦੇ ਜੋਸ਼ ਵਿੱਚ ਉਹ ਅੱਗੇ ਅੱਗੇ ਤ੍ਰਿਖੀ ਟੁਰਦੀ ਜਾ ਰਹੀ ਸੀ। ਪਰਤ ਆਈ। ਸਕੀਨਾ ਬੂਹਾ ਖੜਕਾਇਆ। ਬਾਸੂ ਖੋਲਿਆ। ਉਹਨਾਂ ਸਲਾਮ ਕੀਤਾ। ਇਹ ਬਾਸੂ ਏ, ਸਕੀਨਾ ਦੱਸਿਆ ਤੇ ਅੰਦਰ ਆ ਗਈਆਂ। ਬਾਜੀ ਉਹ ਆਈ ਏ? ਉਹਨੇ ਬੇਕਰਾਰੀ ਨਾਲ ਪੁੱਛਿਆ। ਅੱਗੋਂ ਬਾਸੂ ਦੇ ਹਾਂ ਵਿੱਚ ਸਿਰ ਹਿਲਾਉਣ ਵਿੱਚ ਉਹਨੂੰ ਲੱਗਾ ਸਦੀਆਂ ਦਾ ਵੇੜਾ ਲੰਘ ਗਿਆ ਏ। ਦਿਲ ਉਫੜ ਕੇ ਬਾਹਰ ਆ ਗਿਆ। ਉਸ ਜਿਵੇਂ ਚੱਕਰ ਜਿਹਾ ਆ ਗਿਆ ਹੋਵੇ, ਪਰ ਸੰਭਲ ਗਈ। ਵਿਹੜੇ ਵਿੱਚੋਂ ਲੰਘ ਕੇ ਬਰਾਂਡੇ ਵਿੱਚ ਆਈਆਂ। ਪਸਾਰ ਦਾ ਬੂਹਾ ਖੁੱਲ੍ਹਾ ਸੀ। ਅੰਦਰ ਆਪਾ, ਅਨਵਰ ਤੇ ਇੱਕ 14-15 ਵਰ੍ਹਿਆਂ ਦੀ ਪਤਲੀ ਪਤੰਗ ਸੋਹਣੀ ਜਿਹੀ ਕੁੜੀ ਬੈਠੇ ਹੋ ਸਨ। ਮਾਵਾਂ ਦੀਆਂ ਇੱਕ ਦੂਜੀ ਨੂੰ ਹੈਰਤ, ਸ਼ੌਕ ਤੇ ਖਿੱਚ ਨਾਲ ਕੁਝ ਚਿਰ ਵੇਖਦੀਆਂ ਰਹੀਆਂ। ਫੇਰ ਕੁੜੀ ਉੱਠ ਕੇ ਖਲੋ ਗਈ, ਪਰ ਨੱਜੀ ਦੇ ਪੈਰ ਮਣ ਭਾਰੇ ਹੋ ਗਏ। ਉਹਨੂੰ ਜਾਪਿਆ ਜਿਵੇਂ ਉਹ 20 ਸਾਲ ਛੋਟੀ ਹੋ ਗਈ ਹੋਵੇ ਤੇ ਸ਼ੀਸ਼ਾ ਵੇਖਦੀ ਪਈ ਹੋਵੇ। ਉਹ ਨੀਲੀਆਂ ਅੱਖਾਂ ਤੇ ਸੁਨਹਿਰੀ ਵਾਲ। ਉਹ ਤੇ ਉਹਨੂੰ ਲੱਖਾਂ ਵਿੱਚੋਂ ਵੀ ਸਿਆਣ ਲੈਂਦੀ। ਮੈਂ ਤੇਰੀ ਬਦਨਸੀਬ ਮਾਂ। ਉਹਦੇ ਗਲੇਡੂ ਭਰ ਗਏ। ਕੁੜੀ ਨੇ ਅੱਗੇ ਹੋ ਕੇ ਸਲਾਮ ਕੀਤਾ। ਉਹਨੇ ਜਵਾਬ ਵਿੱਚ ਫੜ ਕੇ ਸੀਨੇ ਨਾਲ ਲਾ ਲਈ ਤੇ ਉਹਨੂੰ ਚੁੰਮਣ ਤੇ ਉੱਚੀ ਉੱਚੀ ਰੋਣ ਲੱਗ ਪਈ। ਕੁੜੀ ਦੀਆਂ ਅੱਖਾਂ ਵੀ ਛਲਕ ਪਈਆਂ ਤੇ ਉਹਨੇ ਵੀ ਘੁੱਟ ਕੇ ਜੱਫਾ ਪਾ ਲਿਆ ਤੇ ਵੇਖਣ ਵਾਲਿਆਂ ਦੀਆਂ ਅੱਖਾਂ ਵੀ ਭਿੱਜ ਗਈਆਂ। ਆਪਾ ਅੱਗੇ ਹੋ ਕੇ ਦੋਹਾਂ ਨੂੰ ਵੱਖਰਿਆਂ ਕੀਤਾ। ਨੱਜੀ ਆਪਾ ਨੂੰ ਸਲਾਮ ਕੀਤਾ ਤੇ ਪਹਿਲਾਂ ਸਲਾਮ ਨਾ ਕਰਨ ਦੀ ਮਾफ़ੀ ਮੰਗੀ। ਫੇਰ ਆਖਿਆ, ਤੁਹਾਡੇ ਮਾਂ ਜੀ ਕਿੱਥੇ ਨੇ? ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਵਾਂ ਜਿੰਨਾ ਇਹੋ ਜਿਹਾ ਪੁੱਤਰ ਜੰਮਿਆ ਹੈ। ਅਸੀਂ ਵੀ ਬੈਠੇ ਹਾਂ। ਅਨਵਰ ਹੱਸ ਕੇ ਆਖਿਆ, ਸਾਡੇ ਨਾਲ ਵੀ ਸਲਾਮ ਦੁਆ ਲੈ ਲਓ। ਸਲਾਮ। ਉਹਨੇ ਅਨਵਰ ਵੱਲ ਵੇਖ ਕੇ ਆਖਿਆ, ਸਾਰਾ ਕੰਮ ਤੇ ਤੁਹਾਡੇ ਹੱਥੋਂ ਹੋਇਆ ਹੈ। ਮੈਂ ਤੁਹਾਡੀ ਵੀ ਬੜੀ ਆਸਾਨ ਮੰਨਦਾ। ਮਾਂ ਜੀ ਨਾਲ ਦੇ ਕਮਰੇ ਵਿੱਚ ਨੇ, ਆਪਾ ਦੱਸਿਆ। ਉਹਨਾਂ ਨੂੰ ਦਿਸਦਾ ਨਹੀਂ। ਮੈਨੂੰ ਪਤਾ ਹੈ, ਨੱਜੀ ਆਖਿਆ। ਸਾਰਾ ਨੂਰ ਵੰਡ ਛੱਡਿਆ ਨੇ। ਮੈਂ ਮਿਲ ਆਵਾਂ।
ਪਰ ਪੈਰਾਂ ਨੂੰ ਹੱਥ ਨਾ ਲਾਈ, ਬਾਬਾਸੂ ਆਖਿਆ। ਖਾਲਿਦ ਦੀ ਆਪਾ ਬਿਦਅਤ ਦੇ ਇਲਜ਼ਾਮ ਵਿੱਚ ਤੇਰਾ ਚਲਾਨ ਕਰ ਛੱਡਣਾ ਹੈ। ਸਾਰੇ ਹੱਸਣ ਲੱਗ ਪਏ। ਉਹ ਖਾਲਿਦ ਦੀ ਅੰਮੀ ਨੂੰ ਮਿਲ ਕੇ ਪਰਤੀ ਤੇ ਆਪਾ ਸਾਰਿਆਂ ਅੱਗੇ ਮਠਿਆਈ ਰੱਖ ਦਿੱਤੀ ਤੇ ਸਕੀਨਾ ਨੂੰ ਆਖਿਆ, ਤੂੰ ਚਾਹ ਬਣਾ ਕੇ ਲਿਆ। ਸ਼ੁਕਰ ਹੈ ਆਪਾ, ਸਕੀਨਾ ਆਖਿਆ। ਤੁਸਾਂ ਵੀ ਅੱਜ ਮੇਰੇ ਨਾਲ ਸਿੱਧੇ ਮੂੰਹ ਗੱਲ ਕੀਤੀ ਤੇ ਕਿਸੇ ਕੰਮ ਲਈ ਆਖਿਆ ਹੈ। ਅੱਜ ਤੇਰੇ ਅਗਲੇ ਪਿਛਲੇ ਸਾਰੇ ਕਸੂਰ ਮਾਫ, ਆਪਾ ਆਖਿਆ। ਕਿਤਵੀਂ ਪੜ੍ਹਨੀ ਹੈ? ਮਾਂ ਪਰਵੀਨ ਨੂੰ ਪੁੱਛਿਆ। 9ਵੀਂ ਵਿੱਚ। ਤੈਨੂੰ ਕੋਈ ਤਕਲੀਫ ਤੇ ਨਹੀਂ ਸੀ ਉੱਥੇ? ਨਹੀਂ। ਮੇਰਾ ਪਤਾ ਸਹੀ? ਨਹੀਂ। ਕਦੀ ਪੁੱਛਿਆ ਵੀ ਨਹੀਂ ਸਹੀ ਮਾਂ ਕੌਣ ਤੇ ਕਿੱਥੇ? ਆਖਦੇ ਸਨ ਮਾਂ ਨਿੱਕੇ ਹੁੰਦਿਆਂ ਮਰ ਗਈ ਏ। ਉਹਨੇ ਜੁਮਲਾ ਪੂਰਾ ਕੀਤਾ। ਪਰਵੀਨ ਸਿਰ ਹਿਲਾਇਆ। ਮਰ ਹੀ ਗਈ ਸਾਂ, ਤੇਰੀ ਦੱਸ ਪਈ ਤੇ ਫੇਰ ਜੀਉ ਪਈਆਂ। ਤੁਸੀਂ ਦੋਵੇਂ ਮਾਵਾਂ ਦੀਆਂ ਅੰਦਰ ਕੋਠੜੀ ਵਿੱਚ ਬਹਿ ਕੇ ਰੱਜ ਕੇ ਗੱਲਾਂ ਕਰ ਲਓ, ਆਪਾ ਆਖਿਆ। ਸਵੇਰੇ ਅੱਗੇ ਦੀ ਤਿਆਰੀ ਏ। ਆਪਾਂ ਕੁਝ ਦਿਨ ਰਹਿਣ ਦਿਓ ਇੱਥੇ, ਮੈਂ ਰੋਜ਼ ਆ ਕੇ ਮਿਲ ਜਾਇਆ ਕਰਾਂਗੀ, ਨਜੀ ਆਖਿਆ। ਜਿੰਨੇ ਦਿਨ ਰਵੇਗੀ ਓਨੀਆਂ ਬਹੁਤੀਆਂ ਗੱਲਾਂ ਨਿਕਲਣਗੀਆਂ, ਆਪਾ ਆਖਿਆ। ਪਿੰਡਾਂ ਵਿੱਚ ਕੋਈ ਗੱਲ ਬਹੁਤਾ ਚਿਰ ਲੁਕੀ ਨਹੀਂ ਰਹਿੰਦੀ। ਇੱਕ ਦਿਨ ਤੇ ਹੋਰ ਰਹਿਣ ਦਿਓ। ਹਾਲੇ ਤੇ ਅਸਾਂ ਇੱਕ ਦੂਜੀ ਨੂੰ ਰੱਜ ਕੇ ਵੇਖਿਆ ਵੀ ਨਹੀਂ। ਮੈਂ ਤੁਹਾਨੂੰ ਹੱਥ ਜੋੜਨੀ ਆ। ਠੀਕ ਹੈ ਬਾਬਾਸੂ ਆਖਿਆ, ਇੱਕ ਦਿਨ ਹੋਰ ਸਹੀ, ਪਰ ਇਹ ਪੈਰਾਂ ਨੂੰ ਹੱਥ ਲਾਉਣ ਤੇ ਹੱਥ ਜੋੜਨ ਵਾਲੀਆਂ ਹਿੰਦੂਆਨਾ ਰਸਮਾਂ ਤੁਸੀਂ ਅਜੇ ਛੱਡੀਆਂ ਨਹੀਂ। ਸਾਰੇ ਹੱਸਣ ਲੱਗ ਪਏ। ਉਹ ਮਾਂ ਦੀ ਕੋਠੜੀ ਵਿੱਚ ਬਹਿ ਕੇ ਇੱਕ ਦੂਜੀ ਨਾਲ ਦੁੱਖ ਸੁੱਖ ਫਰੋਲਣ ਲੱਗ ਪਈਆਂ। ਸਕੀਨਾ ਉਹਨਾਂ ਨੂੰ ਚਾਹ ਵੀ ਉੱਥੇ ਹੀ ਦਿੱਤੀ। ਦੁਪਹਿਰ ਦੀ ਰੋਟੀ ਸਾਰਿਆਂ ਰਲ ਕੇ ਖਾਧੀ। ਫਿਰ ਅਨਵਰ ਟੁਰ ਗਿਆ। ਜਾਂਦਿਆਂ ਹੋਇਆਂ ਆਖਣ ਲੱਗਾ, ਮੇਰਾ ਕੰਮ ਮੁੱਕ ਗਿਆ ਹੈ, ਹੁਣ ਅੱਗੋਂ ਤੁਸੀਂ ਅਪੜਾ ਦਿਆ ਜੇ। ਮੈਂ 2-3 ਦਿਨਾਂ ਲਈ ਕਿਧਰੇ ਜਾਣਾ ਹੈ। ਤੂੰ ਬੜਾ ਵੱਡਾ ਕੰਮ ਕੀਤਾ ਹੈ, ਬਾਬਾਸੂ ਆਖਿਆ। ਕੰਜਰਾਂ ਵਾਲਾ ਕੰਮ ਬੜਾ ਔਖਾ ਸੀ। ਈਮਾਨ ਨਾਲ ਬਾ, ਅਨਵਰ ਆਖਿਆ। ਸ਼ਾਦੋ ਕੋਲ ਤੂੰ ਜਾਂਦਾ ਤੇ ਉਹਨੇ ਪੈਸੇ ਪੁੱਛਣੇ ਹੀ ਨਹੀਂ ਸਨ। ਤੇਰੀ ਅਜੇ ਵੀ ਬੜੀ ਖੈਰ ਮੇਰ ਪੁੱਛਦੀ ਏ। ਚੱਲ ਬੇਸ਼ਰਮਾ, ਆਪਾ ਆਖਿਆ। ਵੱਡੇ ਬਿਰਾ ਨੂੰ ਕਿਹੜੇ ਪਾਸੇ ਲਾਊਂ ਏ? ਓਹੋ, ਅਨਵਰ ਆਖਿਆ। ਮੈਂ ਤੇ ਭੁੱਲ ਹੀ ਗਿਆ ਸਾਂ, ਬਾ ਦੇ ਮਾਲਕ ਕੋਲ ਬੈਠੇ ਨੇ। ਹੁਣ ਤੇਰਾ ਵੀ ਬੰਦੋਬਸਤ ਕਰਨੀ ਆ, ਆਪਾ ਆਖਿਆ। ਬੜੀ ਮੌਜ ਕਰ ਲਈਏ। ਅਨਵਰ ਦੀਆਂ ਨਜ਼ਰਾਂ ਕੋਠੜੀ ਦੇ ਬੂਹੇ ਨਾਲ ਟਕਰਾ ਕੇ ਪਰਤ ਆਈਆਂ। ਉਹਨੇ ਹੌਕਾ ਜਿਹਾ ਭਰਿਆ ਤੇ ਚੁੱਪ ਕਰਕੇ ਬਾਹਰ ਨਿਕਲ ਗਿਆ।